ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਸੁਣ ਰਹੇ ਤੇ ਵੇਖ ਰਹੇ ਸਾਰੇ ਸਰੋਤੇ ਇਸ ਸਮੇਂ ਪ੍ਰੋਗਰਾਮ ਖਬਰ ਤੇ ਨਜ਼ਰ ਸੁਣ ਰਹੇ ਨੇ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ। ਸੋ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਤੇ ਫਿਰ ਖਬਰਾਂ ਦਾ ਰੁਖ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਜੀ ਸੋ ਕਰੀਏ ਸਭ ਤੋਂ ਪਹਿਲਾਂ ਅੱਜ ਦੇ ਸਾਡੇ ਸਪਾਂਸਰਸ ਦਾ ਧੰਨਵਾਦ ਤੇ ਫਿਰ ਰੁਖ ਖਬਰਾਂ ਵੱਲ ਕਰਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੈ ਤਾਂ ਜੀ ਟਿਰਕੀਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਲਿਊਬ ਐਂਡ ਟਰੱਕ ਵਾਸ਼ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਜੇਕਰ ਟਰੱਕ ਵਾਸ਼ ਕਰਾਉਣਾ ਹੈ, ਆਇਲ ਚੇਂਜ ਕਰਾਉਣਾ ਹੈ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਸੈਂਟਾ ਨੇਲਾ ਚ ਲੋਕੇਸ਼ਨ ਹੈ। ਨਿੰਮਾ ਸਹੋਤਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 2092770113। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਅੱਜ ਦੇ ਸਪਾਂਸਰਸ ਦਾ। ਤੇ ਹੁਣ ਰੁਖ ਖਬਰਾਂ ਦਾ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਮਿੰਟੂ ਜੀ, ਜੇਕਰ ਖਬਰ ਤੇ ਆਪਾਂ ਝਾਤ ਪਾਈਏ ਤਾਂ ਮੋਗਾ ਸੈਕਸ ਸਕੈਂਡਲ ਜਿਹੜਾ ਹੈ, ਇਸ ਦੇ ਦੋਸ਼ੀਆਂ ਨੂੰ CBI ਦੀ ਅਦਾਲਤ ਨੇ ਅੱਜ ਸੁਣਵਾਈ ਕਰਦਿਆਂ ਅਦਾਲਤ ਨੇ ਇਹਨਾਂ ਨੂੰ ਸਜ਼ਾ ਸੁਣਾ ਦਿੱਤੀ ਹੈ। ਪਾਇਓ ਤਾਂ ਚਾਨਣਾ ਜੀ ਸਾਰੀ ਖਬਰ। ਹਾਂਜੀ ਦੇਖੋ, ਇਹਨਾਂ ਦਾ ਜਿਹੜਾ ਟਰਾਇਲ ਹੈ ਉਹ ਲੰਬੇ ਸਮੇਂ ਤੋਂ ਚੱਲਦਾ ਪਿਆ ਸੀਗਾ। ਲਗਭਗ 18 ਸਾਲ ਪਹਿਲਾਂ ਇਹ ਕੇਸ ਜਿਹੜਾ ਹੈ ਉਹ ਸੁਰਖੀਆਂ ਬਣਿਆ ਸੀਗਾ। ਦਰਅਸਲ ਕੀ ਹੈ ਕਿ ਜਿਹੜੇ ਸਾਡੀ ਉਮਰ ਦੇ ਨੇ ਜਾਂ ਸਾਥੋਂ ਵੱਡੇ ਨੇ, ਉਹ ਕਦੇ ਵੀ ਦੋ ਖਬਰਾਂ ਪੰਜਾਬ ਦੀਆਂ ਨਹੀਂ ਭੁੱਲ ਸਕਦੇ। ਉਸ ਟਾਈਮ ਇੱਕ ਸੀ ਗੁਰਦਾ ਕਾਂਡ, ਦੂਜਾ ਸੀਗਾ ਮੋਗੇ ਦਾ ਸੈਕਸ ਕਾਂਡ। ਉਸ ਵੇਲੇ ਵੈਬ ਪੱਤਰਕਾਰ ਜਾਂ ਵੈਬ ਮੀਡੀਆ ਨਹੀਂ ਸੀ ਹੁੰਦਾ। ਉਸ ਵੇਲੇ ਪ੍ਰਿੰਟ ਮੀਡੀਆ ਦੇ ਵਿੱਚ ਆਈ ਖਬਰ ਦੀ ਬਹੁਤ ਵੁਕਤ ਹੁੰਦੀ ਸੀ। ਤਾਂ ਉਦੋਂ ਇਹ ਖਬਰਾਂ ਜਿਹੜੀਆਂ ਸੀ ਇਹਨਾਂ ਨੇ ਤਰਥੱਲੀ ਮਚਾ ਛੱਡੀ ਸੀ। ਤਾਂ ਉਹਦੇ 'ਚ ਫਿਰ ਗਾਂਹ ਜਾ ਕੇ ਜਦੋਂ ਜਥੇਦਾਰ ਤੋਤਾ ਸਿੰਘ ਦਾ ਮੁੰਡਾ ਬਰਜਿੰਦਰ ਸਿੰਘ ਮੱਖਣ ਨਾਮਜ਼ਦ ਕੀਤਾ ਗਿਆ ਤੇ ਇਹ ਤੇ ਬਹੁਤ ਵੱਡੀ ਇੱਕ ਖਬਰ ਬਣ ਗਈ ਸੀ ਉਸ ਵੇਲੇ। ਤਾਂ ਖੈਰ CBI ਦੀ ਜਾਂਚ ਜਿਹੜੀ ਹੈ ਉਹ ਇਉਂ ਸ਼ੁਰੂ ਹੋਈ ਸੀ ਕਿ ਇੱਕ ਪਰਚਾ ਦਰਜ ਹੋਇਆ। ਜਗਰਾਵਾਂ ਦੀ ਕੁੜੀ ਸੀਗੀ ਨਾਬਾਲਗ, ਜਿਹਦੇ ਕੇਸ ਦੇ ਵਿੱਚ 50 ਅਣਪਛਾਤੇ ਬੰਦੇ ਬਲਾਤਕਾਰ ਦੇ ਮਾਮਲੇ 'ਚ ਨਾਮਜ਼ਦ ਕੀਤੇ ਸਨ। ਹਾਈ ਕੋਰਟ ਦੀ ਨਜ਼ਰੇ ਇਹ ਜਦੋਂ ਮਾਮਲਾ ਆਇਆ ਤਾਂ ਉਸ ਤੋਂ ਪਹਿਲਾਂ ਕੀ ਹੋਇਆ ਸੀਗਾ ਕਿ ਇਹਨਾਂ ਨੇ ਦੋ ਜਨਾਨੀਆਂ ਪੁਲਿਸ ਅਫਸਰਾਂ ਨੇ, ਉਹਦੇ 'ਚ ਇੱਕ SSP ਗਰਚਾ ਸੀ, SSP ਸੰਧੂ ਸੀ, ਇੱਕ ਇੰਸਪੈਕਟਰ ਸੀਗਾ ਅਮਰਜੀਤ, ਇੱਕ ਮੁੱਖ ਮੁਲਜ਼ਮ ਜਿਹੜਾ ਉਹ ਇੰਸਪੈਕਟਰ ਸੀ ਰਮਨ। ਇਹਨਾਂ ਦੀ ਦੋ ਜਨਾਨੀਆਂ ਸੀ ਜੋ ਸਪਲਾਇਰ ਸੀਗੀਆਂ, ਉਹਨਾਂ ਦੇ ਨਾਲ ਗੱਲਬਾਤ ਸੀ ਤੇ ਇਹ ਉਹਨਾਂ ਨੂੰ ਇਸਤੇਮਾਲ ਕਰਕੇ ਮਤਲਬ ਕਿ ਫਸਾਉਂਦੇ ਸਨ ਵੱਡੀਆਂ ਸਾਮੀਆਂ ਜੀ। ਕਿਸੇ ਨੂੰ ਕੇਸ ਦੇ ਵਿੱਚ ਪਾਤਾ, ਕਿਸੇ ਨੂੰ ਕੇਸ ਦੇ ਵਿੱਚੋਂ ਕੱਢ ਦਿੱਤਾ। ਤੇ ਉਹਨਾਂ ਸਮਿਆਂ ਦੇ ਵਿੱਚ ਅੱਜ ਵੀ ਅਸੀਂ ਇੱਕ ਜਗ੍ਹਾ ਤੇ ਗੁਰਪ੍ਰੀਤ ਜੀ ਗੱਲ ਕਰ ਰਹੇ ਸਾਂ ਇਸ ਕੇਸ ਦੀ ਇੱਕ ਮੰਚ ਤੇ, ਤਾਂ ਤੁਸੀਂ ਸੱਚ ਜਾਣਿਓ ਅਮਰੀਕਾ ਦੇ ਵਿੱਚੋਂ ਕਿਸੇ ਨੇ ਕਮੈਂਟ ਕੀਤਾ ਕਿ ਉਸ ਵੇਲੇ 40 ਲੱਖ ਰੁਪਈਆ ਅਸੀਂ ਦਿੱਤਾ ਇੱਕ ਆਪਣੇ ਬੰਦੇ ਨੂੰ ਕਢਾਉਣ ਵਾਸਤੇ। ਤੁਸੀਂ ਅੰਦਾਜ਼ਾ ਲਾ ਲਓ ਜੀ, ਅੰਦਾਜ਼ਾ ਲਾ ਲਓ ਕਿ ਕਿੰਨੀ ਵੱਡੀ ਅਮਾਉਂਟ ਉਸ ਵੇਲੇ ਪੇ ਕੀਤੀ ਗਈ। ਯਾਨੀ ਪੈਸੇ ਦੇਣ ਵਾਲਿਆਂ ਚੋਂ ਇੱਕ ਬੰਦਾ ਆਪਣੇ ਕੋਲ ਖੁਦ ਇਹ ਚੀਜ਼ ਜਿਹੜੀ ਆ ਉਹ ਕਹਿ ਲਓ ਕਿ ਮੰਨ ਰਿਹਾ ਹੈ। ਤਾਂ ਕਹਿਣ ਦਾ ਭਾਵ ਇਹ ਆ ਕਿ ਬੜੀ ਮੋਟੀ ਰਕਮ ਲਈ ਗਈ। ਤਾਂ ਇੱਕ ਰਿਕਾਰਡਿੰਗ ਜਿਹੜੀ ਸੀਗੀ ਉਹ ਹੋਈ ਸੀ ਉਸ ਵੇਲੇ, ਕਿਉਂਕਿ ਉਦੋਂ ਆਪਾਂ ਵਾਇਰਲ ਸ਼ਬਦ ਜਾਂ ਹਨੀ ਟ੍ਰੈਪ ਵਰਗੇ ਸ਼ਬਦ ਇਹ ਕਦੇ ਨਹੀਂ ਸਾਨੂੰ ਸੁਣੇ। ਉਹ ਇੱਕ ਨੇਤਾ ਤੋਂ ਜਦੋਂ ਪੈਸੇ ਮੰਗ ਰਹੇ ਸੀਗੇ ਉਹਨੇ ਆਡੀਓ ਇਹਨਾਂ ਦੀ ਜਿਹੜੀ ਆ ਰਿਕਾਰਡ ਕਰ ਲਈ। ਉਹ ਤੋਂ ਬਾਅਦ ਇਹ ਮਾਮਲਾ ਜਿਹੜਾ ਸੀਗਾ ਉਹ ਗਿਆ ਹਾਈ ਕੋਰਟ ਕੋਲ। ਹਾਈ ਕੋਰਟ ਨੇ ਆਪਣੀ ਨਿਗਰਾਨੀ ਦੇ ਵਿੱਚ ਫਿਰ ਇਹ ਜਿਹੜੀ ਜਾਂਚ ਪੜਤਾਲ ਸੀ ਉਹ ਸੌਂਪੀ CBI ਨੇ ਫਿਰ ਚਾਰਜ ਸ਼ੀਟ ਕੀਤਾ ਇਸ ਮਾਮਲੇ ਦੇ ਵਿੱਚ। ਫਿਰ ਜਿਹੜਾ ਤੋਤਾ ਸਿੰਘ ਦਾ ਮੁੰਡਾ ਸੀ ਉਹ ਤੇ ਹੋ ਗਿਆ ਬਰੀ ਇਸ ਮਾਮਲੇ ਦੇ ਵਿੱਚ। ਇਹ ਜਿਹੜੇ ਸੀਗੇ ਇਹ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਦੋਸ਼ੀ ਕਰਾਰ ਦੇ ਦਿੱਤੇ, ਮਤਲਬ ਕਿ ਜੋ ਜੱਜ ਸਾਹਿਬ ਸੀਗੇ ਉਹਨਾਂ ਵੱਲੋਂ। ਤਾਂ ਉਹਦੇ ਵਿੱਚ ਵੀ ਇੱਕ ਗਾਂ ਕਹਾਣੀ ਹੈ ਕਿ ਜਿਹੜੀਆਂ ਦੋ ਜਨਾਨੀਆਂ ਸੀ ਮੈਂ ਤੁਹਾਨੂੰ ਦੱਸੀਆਂ, ਉਹਨਾਂ ਦੇ ਵਿੱਚੋਂ ਵੀ ਇੱਕ ਜਨਾਨੀ ਇੱਧਰ ਜੀਰੇ ਵਾਲੀ ਸਾਈਡ ਆ ਗਈ ਸੀਗੀ ਤੇ
ਉਹਨੇ ਆਪਦਾ ਨਾਂ ਨੂੰ ਬਦਲ ਲਿਆ ਸੀ, ਪਰ ਉਹਨੂੰ ਵੀ ਗੋਲੀ ਮਾਰ ਕੇ ਆਪਦੇ ਘਰ ਵਾਲੇ ਸਮੇਤ ਮਾਰ ਦਿੱਤਾ ਗਿਆ ਸੀ, ਕਿਉਂਕਿ ਉਹ ਸਰਕਾਰੀ ਗਵਾਹ ਬਣੀ ਸੀ। ਉਹਦੇ ਕੇਸ ਦੇ ਮਾਮਲੇ ਦੇ ਵਿੱਚ ਵੀ ਆਪਾਂ ਕਹਿ ਸਕਦੇ ਕਿ ਉਦੋਂ ਤਰ੍ਹਾਂ ਤਰ੍ਹਾਂ ਦੀਆਂ ਥਿਊਰੀਆਂ ਜਿਹੜੀਆਂ ਆਈਆਂ ਸਨ। ਤਾਂ ਫਿਲਹਾਲ ਦੇਖੋ ਇੱਕ ਤਗੜਾ ਟ੍ਰਾਇਲ ਚੱਲਿਆ। ਹੁਣ ਜਿਹੜਾ ਉਸ ਵੇਲੇ ਦਾ SSP ਸੀ ਗਰਚਾ, ਤਤਕਾਲੀ ਜਿਹੜਾ SP ਸੀ ਸੰਧੂ ਤੇ ਇੰਸਪੈਕਟਰ ਅਮਰਜੀਤ, ਇਹਨਾਂ ਨੂੰ ਤਿੰਨਾਂ ਨੂੰ ਜਿਹੜੀ ਆ ਉਹ 5-5 ਸਾਲ ਦੀ ਕੈਦ ਹੋਈ ਆ। ਤੇ ਜਿਹੜਾ ਇੰਸਪੈਕਟਰ ਸੀ ਰਮਨ, ਮੈਂ ਜਿਵੇਂ ਤੁਹਾਨੂੰ ਦੱਸਿਆ ਹੀ ਆ ਕਿ ਉਹ ਇਸ ਕੇਸ ਦਾ ਜਾਂ ਕਹਿ ਲਓ ਕਿ ਇਸ ਸਾਜ਼ਿਸ਼ ਦਾ ਮੁੱਖ ਮੁਲਜ਼ਮ ਮੰਨਿਆ ਜਾਂਦਾ ਸੀਗਾ, ਉਹਨੂੰ ਸਜ਼ਾ ਹੋਈ ਜੇ 8 ਸਾਲ। ਉਹਨੂੰ ਸਜ਼ਾ ਜਿਹੜੀ ਆ ਉਹ ਜ਼ਿਆਦਾ ਕੀਤੀ ਆ, ਵਧੇਰੇ ਕੀਤੀ ਆ। ਬਾਕੀ ਹੁਣ ਡਿਟੇਲਡ ਆਰਡਰ ਜਦੋਂ ਆਉਣਗੇ ਫੇਰ ਪਤਾ ਲੱਗਣਾ ਆ ਕਿ ਉਹਨੂੰ ਕਿਹੜੇ ਧਾਰਾ ਦੇ ਵਿੱਚ, ਕਿਹੜੇ ਮਾਮਲੇ ਦੇ ਵਿੱਚ ਸਜ਼ਾ ਜਿਹੜੀ ਵਧੇਰੇ ਕੀਤੀ ਗਈ ਆ। ਪਰ ਕੁੱਲ ਮਿਲਾ ਕੇ ਇਹ ਇਸ ਕੇਸ ਦਾ ਬੈਕਗ੍ਰਾਉਂਡ ਹੈ। ਇਹ ਇਸ ਕੇਸ ਦਾ ਕਹਿ ਲਓ ਕਿ ਇੱਕ ਰੌਚਕ ਪੱਖ ਤੇ ਤੱਥ ਹੈ ਕਿ ਤੁਸੀਂ ਹਿਸਾਬ ਲਾ ਲਓ ਕਿ SSP ਪੱਧਰ ਦਾ ਇਹਦੇ ਵਿੱਚ ਅਧਿਕਾਰੀ ਸ਼ਾਮਲ ਸੀ ਤੇ ਬਹੁਤ ਮੋਟੀ ਰਕਮ ਜਿਹੜੀ ਆ ਉਹ ਇੱਕ ਵੇਲੇ ਕਹਿ ਲਓ ਇਹਨਾਂ ਨੇ ਏਦਾਂ ਬਟੋਰੀ, ਜਿਵੇਂ ਗੁੰਡੇ, ਬਦਮਾਸ਼, ਲੱਠ ਲਠੈਤ, ਡਾਕੂ, ਡਕੈਤ ਜਿਵੇਂ ਇਕੱਠੀ ਕਰਦੇ ਆ। ਮਤਲਬ ਕਿ ਤੁਸੀਂ ਅੰਦਾਜ਼ਾ ਲਾ ਲਓ ਕਿ CBI ਨੇ ਜਦੋਂ ਇਨਕੁਆਇਰੀ ਕੀਤੀ, ਬਹੁਤ ਸਾਰੇ ਰਸੂਖਦਾਰਾਂ ਨੇ ਕਿਹਾ ਕਿ ਦਫਾ ਕਰੋ, ਅਸੀਂ 40 ਲੱਖ ਦਿੱਤਾ, ਅਸੀਂ 18 ਲੱਖ ਦਿੱਤਾ, 45 ਲੱਖ ਰੁਪਏ ਤੱਕ ਵੀ ਹਾਸਲ ਕੀਤੇ ਗਏ ਕਿ ਜਿੰਨਾ ਪੈਸਾ ਗਿਆ ਅਸੀਂ ਇੱਜ਼ਤ ਦੇ ਮਾਰਿਆ ਪੈਸਾ ਦਿੱਤਾ, ਅਸੀਂ ਬਦਨਾਮ ਹੋ ਜਾਾਂਗੇ, ਅਸੀਂ ਬਿਆਨ ਹੀ ਨਹੀਂ ਦੇਣੇ। ਤਾਂ ਬਹੁਤ ਸਾਰੇ ਰਸੂਖਦਾਰਾਂ ਨੇ ਬਿਆਨ ਨਹੀਂ ਦਿੱਤਾ। ਤੁਸੀਂ ਦੇਖ ਲਓ ਕਿ ਰਸੂਖਦਾਰ ਕਿਹੜੇ ਕਿਹੜੇ ਹੋਣਗੇ ਜਿਹੜੇ 2007 ਚ 40-40, 45-45 ਲੱਖ ਰੁਪਏ ਦਾ ਚੂਨਾ ਲਵਾ ਬੈਠੇ। ਜੀ ਇਹ ਤਾਂ ਹੈ, ਫਿਰ ਭੁਗਤਣੀਆਂ ਦਾ ਪੈਂਦੀਆਂ ਨੇ ਭਾਈ। ਉਹ ਵੀ ਏਦਾਂ ਜਦੋਂ ਟੇਢੇ ਤਰੀਕੇ ਨਾਲ, ਫਿਰ ਹੋਰ ਵੀ ਜ਼ਿਆਦਾ ਉਸ ਦੇ ਵਿੱਚ ਤਰਾਸਦੀ ਵਾਲੀ ਗੱਲ ਹੈ। ਪਰ ਅੱਗੇ ਚੱਲੀਏ ਜੀ, ਉਧਰ ਥਾਰ ਵਾਲੀ ਬੀਬੀ ਦੀਆਂ ਖਬਰਾਂ ਖਾਸਾ ਚਰਚਾ ਦੇ ਵਿੱਚ ਨੇ। ਜਿੰਨੀ ਵਾਰੀ ਸਕਰੋਲ ਕਰੋ ਕੋਈ ਨਾ ਕੋਈ ਨਵੀਂ ਗੱਲ ਬੀਬੀ ਵਾਰੀ ਨਿਕਲ ਕੇ ਆ ਜਾਂਦੀ ਹੈ। ਇੱਕ ਤਾਂ ਵੀਡੀਓ ਮੈਂ ਵੀ ਦੇਖੀ ਜਾਂਦਾ ਸੀ ਸੋਸ਼ਲ ਮੀਡੀਆ ਤੇ, ਖਾਸੀ ਵਾਇਰਲ ਹੋ ਰਹੀ ਹੈ। ਪਤਾ ਨਹੀਂ ਉਹ ਨਾਲ ਦੇ ਮੁਲਾਜ਼ਮਾਂ ਨੂੰ ਝਾੜ ਪਾ ਰਹੀ ਹੈ ਜਾਂ ਸਖਤੀ ਦੇ ਨਾਲ ਕੀ ਕਹਿ ਰਹੀ ਹੈ। ਉਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਬੀਬੀ ਤੇ ਇੱਕ ਹੋਰ ਸਿਪਾਹੀ ਸਾਹਿਬ ਨਾਲ ਖੜੇ ਨੇ ਤੇ ਪਾਇਓ ਚਾਨਣਾ। ਕਹਿੰਦੇ ਇਹ ਤਾਰਾਂ ਤਾਂ ਜਾ ਕੇ ਮੂਸੇ ਪਿੰਡ ਨਾਲ ਵੀ ਜੁੜ ਰਹੀਆਂ ਨੇ ਇਸ ਬੀਬੀ ਦੀਆਂ। ਹਾਂਜੀ, ਨਹੀਂ ਉਹ ਵੀਡੀਓ ਅਦਾਲਤ ਦੀ ਆ। ਦੇਖੋ ਪਤਾ ਕੀ ਆ, ਉੱਥੇ ਜਿਹੜੇ ਬੰਦੇ ਲਿਆਉਂਦੇ ਨੇ ਅਦਾਲਤ 'ਚ ਪੇਸ਼ ਕਰਨ ਵਾਲੇ, ਉਹ ਕਈ ਵਾਰ ਸੁਭਾਵਿਕ ਗੱਲਬਾਤ ਕਰੀਦੀ ਆ, ਉਹ ਕੋਈ ਚੱਕਰ ਨਹੀਂ ਹੁੰਦਾ। ਉਹ ਜਿਹੜੇ ਮਤਲਬ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ, ਮੁੰਡੇ ਖੁੰਡੇ ਬੈਠੇ ਨੇ, ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਵੇਖਿਆ ਨਹੀਂ ਹੈ ਨਾ ਦੂਰੋਂ। ਉਹ ਤੇ ਯਾਰ ਤੇ ਜਿਹੜਾ ਹੈ ਹੀ ਮਹਿਕਮੇ ਦਾ ਬੰਦਾ, ਉੱਥੇ ਤੇ ਆਮ ਕੈਦੀ ਵੀ ਇਸੇ ਤਰ੍ਹਾਂ ਹੀ ਗੱਲ ਕਰਦਾ, ਉਹਨਾਂ ਤੋਂ ਕਾਹਦਾ ਡਰ ਹੁੰਦਾ ਕੋਈ। ਹੁਣ ਇਹ ਥੋੜੀ ਹੈ ਕਿ ਹੱਥ ਬਾਂਹ ਥੋੜੀ ਕਿਸੇ ਦਾ ਤੋੜ ਕੇ ਉਹ ਲੈ ਆਉਣ, ਵੀ ਮਤਲਬ ਕਿ ਬੰਦਾ ਹੱਥ ਵੀ ਨਾ ਲਾਵੇ। ਉਹ ਨਾਰਮਲ ਚੀਜ਼ਾਂ ਹੁੰਦੀਆਂ ਨੇ। ਇਹ ਜਿਹੜੇ ਬੰਦੇ ਨੇ ਨਹੀਂ ਚੀਜ਼ਾਂ ਦੇਖੀਆਂ ਵਾਚੀਆਂ, ਉਹਨੂੰ ਬਹੁਤ ਵੱਡੀਆਂ ਲੱਗਦੀਆਂ। ਤਾਂ ਖੈਰ ਉਹ ਕੋਈ ਗੱਲਬਾਤ ਕਰ ਰਹੀ ਆ, ਹੋ ਸਕਦਾ, ਕਿਉਂਕਿ ਦੇਖੋ ਜਿਹੜਾ ਕੋਈ ਕੈਦ ਦੇ ਵਿੱਚ ਹੈ ਨਾ ਗੁਰਪ੍ਰੀਤ ਜੀ, ਉਹਦੇ ਵੀ ਅਧਿਕਾਰ ਹੁੰਦੇ ਆ। ਹੋ ਸਕਦਾ ਉਹਦੇ ਨਾਲ ਕੋਈ ਗੱਲਬਾਤ ਐਸੀ ਹੋਈ ਹੋਵੇ ਤੇ ਉਹ ਆਪਣੀ ਗੱਲ ਦਾ ਇਤਰਾਜ਼ ਜਤਾ ਰਹੀ ਹੋਵੇ, ਕੁਝ ਵੀ ਆ। ਉਹ ਮਾਮਲਾ ਜਿਹੜਾ ਮੈਟਰ ਕੋਈ ਵੱਡਾ ਨਹੀਂ ਹੈਗਾ। ਪਰ ਗੱਲ ਜਿਹੜੀ ਮੂਸੇ ਪਿੰਡ ਨਾਲ ਜੋੜੀ ਜਾ ਰਹੀ ਆ, ਉਹ ਇਹ ਆ ਕਿ ਇਹ ਮੂਸੇ ਵਾਲੇ ਦੀ ਸਿਕਿਉਰਿਟੀ 'ਚ ਵੀ ਰਹੀ ਆ। ਮੂਸੇ ਵਾਲੇ ਫੈਮਿਲੀ 'ਚ ਸ਼ਾਇਦ ਜਿਹੜੀ ਸਿਕਿਉਰਿਟੀ ਸੀ ਨਾ ਮੂਸੇ ਵਾਲੇ ਦੀ ਫੈਮਿਲੀ ਦੀ, ਉਹਦੇ 'ਚ ਰਹੀ ਆ। 2-3 ਮਹੀਨੇ ਰਹੀ ਆ, ਕੋਈ ਵਧੇਰੇ ਸਮਾਂ ਨਹੀਂ ਇਹਨੇ ਕੱਢਿਆ। ਉੱਥੇ ਵੀ ਦੱਸਦੇ ਆ ਕਿ ਇਹਦਾ ਜਿਹੜਾ ਸਾਥੀ ਸੀ ਉਹ ਪਹੁੰਚ ਜਾਂਦਾ ਸੀਗਾ ਤੇ ਡਿਊਟੀ ਜਿਹੋ ਜਿਹੀ ਦੇਣੀ ਹੈ, ਇਹਨੇ ਡਿਊਟੀ ਤਾਂ ਦਿੰਦੀ ਨਹੀਂ ਸੀ। ਇਹ ਡਿਊਟੀ ਤੇ ਕਿਤੇ ਗੇੜਾ ਗੂੜਾ ਜਿਹਾ ਕੱਢ ਕੇ ਆ ਜਾਂਦੀ ਸੀ। ਕਿਹੜੀਆਂ ਡਿਊਟੀਆਂ ਕਰਦੀ ਸੀ ਇਹ, ਨਾਕੇ ਕਿਤੇ ਲਾਉਂਦੀ ਸੀ ਤੇ ਰੀਲਾਂ ਬਣਾਉਂਦੀ ਰਹਿੰਦੀ ਸੀ ਸਾਰੀ ਦਿਹਾੜੀ। ਕਦੇ ਪੀਲਾ ਸੂਟ ਪਾ ਲਿਆ, ਕਦੇ ਨੀਲਾ ਸੂਟ ਪਾ ਲਿਆ, ਕਦੇ ਮੋਰਾਂ ਵਾਲਾ ਪਾ ਲਿਆ, ਕਦੇ ਬੋੜਾ ਵਾਲਾ ਪਾ ਲਿਆ। ਇਹਦਾ ਕੰਮ ਹੀ ਇਹ ਸੀ। ਤੇ ਕਦੇ ਗੁੱਚੀ ਦੀ ਐਨਕ ਲਾ ਲਈ, ਕਦੇ ਰਾਡੋ ਦੀ ਘੜੀ ਪਾ ਲਈ। ਇਹ ਤਾਂ ਬੀਬੀ ਮਤਲਬ ਕਿ ਮਾਡਲ ਬਣੀ ਫਿਰਦੀ ਸੀ ਕਿ ਇਹਨੇ ਕਿਹੜੀਆਂ ਡਿਊਟੀਆਂ ਕਰਨੀਆਂ ਸੀ। ਤੇ ਉਹ ਬਾਅਦ ਦੇ ਵਿੱਚ ਬਦਲ ਦਿੱਤੀ ਗਈ ਸੀ। ਉੱਥੇ ਕੋਈ ਐਸੀ ਗੱਲਬਾਤ ਨਹੀਂ ਹੈਗੀ ਜਿਹਨੂੰ ਆਪਾਂ ਆਧਾਰ ਬਣਾਈਏ ਕਿ ਇੱਕ ਬਹੁਤ ਮਾਮਲਾ ਕੋਈ ਸੈਂਸਿਟਿਵ ਮਾਮਲਾ ਸੀ। ਰੂਟੀਨ ਦੀ ਇਹਦੀ ਉੱਥੇ ਡਿਊਟੀ ਲੱਗੀ ਸੀਗੀ, ਕਿਉਂਕਿ ਇਹਦਾ ਬੇਸਿਕਲੀ ਤੇ ਜੇ ਦੇਖੋਗੇ ਤੇ ਜ਼ਿਲ੍ਹਾ ਮਾਨਸਾ ਸੀਗਾ ਨਾ। ਕੋਈ ਵੀ ਭਰਤੀ ਹੁੰਦੀ ਹੈ ਪੁਲਿਸ ਦੀ ਤਾਂ ਜ਼ਿਲ੍ਹੇ ਦੀ ਹੁੰਦੀ ਹੈ ਨਾ ਅਲਾਟਮੈਂਟ। ਤਾਂ ਜਿਹੜਾ ਜ਼ਿਲ੍ਹਾ ਸੀ ਇਹਦਾ ਬੇਸਿਕਲੀ ਉਹ ਮਾਨਸਾ ਹੀ ਸੀ। ਤੇ ਆਈ ਸੀ ਕਿ ਸਿਫਾਰਿਸ਼ ਲਾ ਕੇ। ਹੁਣ ਵੇਖੋ ਪੁਲਿਸ ਨੇ ਇਹ ਇੱਕ ਤਰ੍ਹਾਂ ਨਾਲ ਪ੍ਰਾਪਤੀ ਹੀ ਦਰਜ ਕੀਤੀ ਸੀ ਕਿ ਆਪਣੇ ਹੀ ਮਹਿਕਮੇ ਦੀ ਇਹ ਜਿਹੜੀ ਇੰਸਟਾ ਕੁਈਨ ਸੀ ਇਹਨੂੰ ਗ੍ਰਿਫਤਾਰ ਕਰ ਲਿਆ ਥਾਰ ਸਮੇਤ। ਹੁਣ ਥਾਰ ਦੀ ਵੀ ਇਹ ਚਰਚਾ ਚੱਲਦੀ ਪਈ ਆ ਕਿ ਇਹਨੇ ਆਪਣੀ ਪੁਰਾਣੀ ਥਾਰ ਜਿਹੜੀ ਹੈ ਉਹ ਗਾਂ ਵੇਚ ਕੇ ਫਿਰ ਨਵੀਂ ਥਾਰ ਲਈ ਆ। ਬਾਕੀ ਜ਼ਮੀਨ ਜਾਇਦਾਦ ਬਾਰੇ ਵੀ ਇਹ ਸਮਝ ਆ ਰਹੀ ਆ ਕਿ ਜ਼ਮੀਨ ਜਾਇਦਾਦ ਵੀ ਇਹਨੇ ਬੜੀ ਚਲਾਕੀ ਨਾਲ ਖਰੀਦੀ ਆ ਗਾਂ ਪਿਛਾਂ। ਇੱਥੋਂ ਤੱਕ ਕਿ ਆਪਣੇ ਜੀਜੇ ਨੂੰ ਵੀ ਇਹਨੇ ਬੁਲਟ ਬਲਟ ਗਿਫਟ ਕੀਤੇ। ਹਿਸਾਬ ਕਿਤਾਬ ਲੰਮਾ ਹੀ ਆ।
ਕੁੱਲ ਮਿਲਾ ਕੇ ਕਹਿ ਸਕਦੇ ਹਾਂ। ਤਾਂ ਹੁਣ ਦੇਖੋ ਜਿਹੜੀ ਪ੍ਰਾਪਤੀ ਬਣੀ ਸੀਗੀ ਉਹ ਇੱਕ ਤਰ੍ਹਾਂ ਨਾਲ ਨਮੋਸ਼ੀ ਬਣਦੀ ਪਈ ਆ ਪੁਲਿਸ ਵਾਸਤੇ। ਕਿਉਂ? ਕਿਉਂਕਿ ਪੁਲਿਸ ਨਾ ਤਾਂ ਕੋਈ ਤੱਥ ਰਿਵੀਲ ਕਰ ਰਹੀ ਆ ਕਿ ਰਿਮਾਂਡ ਤੁਸੀਂ 2-3 ਵਾਰੀ ਲੈ ਲਿਆ, ਉਹਦੇ ਵਿੱਚੋਂ ਨਿਕਲ ਕੀ ਰਿਹਾ ਵਾ, ਮਤਲਬ ਕਿ ਕਿੱਥੋਂ ਆਇਆ ਮਾਲ। ਡੋਪ ਟੈਸਟ ਉਹਦਾ ਨੈਗੇਟਿਵ ਆ। ਜੇ ਉਹ ਖਾਂਦੀ ਪੀਂਦੀ ਨਹੀਂ ਸੀ ਤਾਂ ਫਿਰ ਉਹ ਸ਼ੌਂਕ ਨਾਲ ਹੀ ਰੱਖੀ ਫਿਰਦੀ ਸੀ ਥਾਰ ਦੇ ਵਿੱਚ। ਜੇ ਉਹ ਡਿਲੀਵਰ ਕਰਨਾ ਸੀ ਉਹਨੇ ਤਾਂ ਫਿਰ ਉਹ ਕਿੱਥੇ ਕਰਨਾ ਸੀ, ਕਿਹੜੇ ਕਿਹੜੇ ਗਾਹਕ ਸਨ, ਕਦੋਂ ਤੋਂ ਇਹ ਕੰਮ ਚੱਲਦਾ ਸੀ। ਇੱਕ ਇਨੋਵਾ ਜਿਹੜੀ ਇਹਨਾਂ ਦੀ ਕੋਠੀ ਦੇ ਲਾਗੇ ਖਲੋਤੀ ਸੀ, ਉਹ ਪੁੱਛ ਕੇ ਦੱਸੇ ਪੁਲਿਸ ਕੇ ਉਹ ਜਿਹੜੀ ਇਨੋਵਾ ਸੀ ਉਹ ਖੜੇ ਪੈਰ ਪਾਸੇ ਕੀਤੀ ਗਈ ਆ, ਉਹ ਕਿੱਧਰ ਗਈ ਆ ਬਈ। ਬੜੇ ਮਤਲਬ ਕਿ ਇਹ ਅਹਿਮ ਸਵਾਲ ਹੋ ਜਾਂਦੇ ਨੇ, ਕਿਉਂਕਿ ਉਹ ਇਨੋਵਾ ਹੀ ਐਂਬੂਲੈਂਸ ਵਾਸਤੇ ਵਰਤੀ ਜਾਂਦੀ ਸੀ। ਵਿਚਲੀ ਗੱਲ ਤੁਹਾਨੂੰ ਦੱਸਾਂ ਮੈਂ। ਤੇ ਬਾਕੀ ਇੱਕ IPS ਅਫਸਰ ਠਰਕੀ ਆ, ਉਹ ਬੜਾ ਮਤਲਬ ਕਿ ਉਸਨੂੰ ਮਹਿਕਮੇ 'ਚ ਮੈਂ ਸ਼ਬਦ ਨਹੀਂ ਇਸਤੇਮਾਲ ਕਰਨਾ ਚਾਹੁੰਦਾ, ਉਹ ਮਤਲਬ ਕਿ ਉਹਨੂੰ ਉਹਦੇ ਬਾਰੇ ਕਿਹਾ ਜਾਂਦਾ ਹੈ, ਠੀਕ ਹੈ ਨਾ ਜੀ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਵੇਲੇ ਉਹਦੇ ਨਾਲ ਵੀ ਤਾਰ ਜੋੜੀ ਜਾ ਰਹੀ ਆ। ਇਹ ਕਿਵੇਂ ਸੰਪਰਕ 'ਚ ਆਈ ਆ, ਕਿੱਦਾਂ ਆਈ ਆ, ਕਿਹੜੇ ਅਫਸਰ ਨਾਲ, ਇਹ ਲੰਮਾ ਚੌੜਾ ਕੰਮ ਆ। ਤੇ ਜੇ ਪੁਲਿਸ ਉਧਰ ਨੂੰ ਵੱਧਦੀ ਆ ਗੁਰਪ੍ਰੀਤ ਜੀ, ਤੇ ਖਲਾਰੇ ਬਹੁਤ ਪੈਣਗੇ, ਕਈਆਂ ਦੇ ਘਰ ਪੱਟੇ ਜਾਣਗੇ, ਕਈਆਂ ਦੇ ਜੁੰਡੇ ਪੱਟੇ ਜਾਣੇ ਜੇ ਤੁਹਾਨੂੰ ਮੈਂ ਦੱਸਾਂ, ਠੀਕ ਹੈ ਨਾ। ਜਨਾਨੀਆਂ ਨੇ ਕਈਆਂ ਦੇ ਵੇਲਣੇ ਮਾਰ ਮਾਰ ਕੇ ਤੇ ਗੁੱਟ ਵਿੰਗੇ ਕਰ ਦਿੰਦੇ ਨੇ। ਸੋ ਇਸ ਕਰਕੇ ਪੁਲਿਸ ਜਿਹੜੀ ਆ ਹੁਣ ਇਹਨੂੰ ਢੱਕਣ ਤੇ ਲਿਪਣ 'ਚ ਹੀ ਲੱਗੀ ਹੋਈ ਆ, ਕਿਉਂਕਿ ਜੇ ਲੰਮਾ ਚੌੜਾ ਖਾਤਾ ਖੁੱਲਦਾ ਤੇ ਉਹਦੇ 'ਚ ਕਈ ਰਗੜੇ ਜਾਣਗੇ, ਠੀਕ ਹੈ ਨਾ ਜੀ। ਸੋ ਜਿਵੇਂ ਇੱਕ ਤਵਾਇਫ ਹੁੰਦੀ ਹੈ, ਮਾਫ ਕਰਨਾ ਮੈਂ ਇਸ ਬੀਬੀ ਦੀ ਤੁਲਨਾ ਨਹੀਂ ਕਰ ਰਿਹਾ, ਉਧਰ ਨਾ ਲੈ ਕੇ ਜਾਣਾ, ਅਦਰਵਾਈਜ਼ ਨਾ ਲੈਣਾ। ਤਾਂ ਉਹ ਨਾ ਕਿ ਸ਼ੇਅਰ ਹੁੰਦਾ ਕਿ ਉਹਦੇ 'ਚ ਬਹੁਤ ਸਾਰੇ ਜਿਹੜੇ ਇੱਜ਼ਤਦਾਰ ਹੁੰਦੇ ਆ ਨਾ, ਉਹਨਾਂ ਦੀ ਇੱਜ਼ਤ ਟੱਕੀ ਹੁੰਦੀ ਉਹਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਮਾਮਲਾ ਹੀ ਕੁਝ ਐਸਾ ਹੋ ਗਿਆ ਕਿ ਪੁਲਿਸ ਹੁਣ ਉਹ ਇੱਜ਼ਤਦਾਰ ਰਸੂਖਦਾਰਾਂ ਦੇ ਸ਼ਾਇਦ ਮਾਮਲੇ ਟੱਕੇਗੀ, ਉਹ ਟੱਕੇਗੀ। तो इस तरह का मामला, इस तरह की कहानी जिहड़ी आ होई पई आ गुरप्रीत जी, के पुलिस ना अगे वध सकदी है ना पिछे हट सकदी है इस मामले दे विच। खैर गल इह आ कि हुण जिन्नी कु हो गई आ सो हो गई आ। मैनूं लगदा कि दूजे अफसरां नूं इह बचाउण दा यतन कर रहे ने, क्योंकि पिछले दिनी तुसीं देखिआ होणा जदों इहदी पेशी सीगी, पेशी मौके भी इहनूं पिछले दरवाजे थाणी लिआंदा गया। दूजी गल जिहड़ी आ एक बड़ी रोचक है कि मैं अज ये सोचता सीगा, जिन्नी को मैनूं जानकारी मिल रही आ कि बई ये मामला जिहड़ा वो शायद केंद्र सरकार दे नोटिस च आ गया। ते ये मैं पुष्टि नहीं करदा, किसी ने कहा सीगा कि NCB इहदे विच इन्वॉल्व हो गई आ। तो NCB इन्वॉल्व होने का मतलब यह है कि अमित शाह इन्वॉल्व हो गया। ते जे कोई 2-4 अफसर इहदे चढ़दे होए उन्हां दी तां फाइलां बना लैणगे ते 2027 दे इलैक्शन दे नेड़े तेड़े उन्हां तों काम लै लैणगे, ठीक है ना जी। सो ये मामला गां इधर नूं भी तुर सकदा है। आधार बनाए जा रहे ने, वही गल भी बात निकलेगी तो बड़ी दूर तलक जाएगी। सो अगली खबर का जेकर रुख करिए तो उधर श्रोमणी अकाली दल तैयारी करी बैठा है। उन्होंने तो विसाखी तक की डेडलाइन भी रख ली है, पर उस तो पहला श्रोमणी अकाली दल के जिहड़े जनरल सकत्तर सन करनैल सिंह पीर मुहम्मद, उन्हां दे वल्लों अस्तीफा आ गया। की है जी इस अस्तीफे का वड्डा कारण? देखो बस वो भी अज कह गए सुखबीर नूं खीर कि अच्छा चलता हूं दुआओं में याद रखना। तब करनैल सिंह पीर मुहम्मद घूमते घुमाते रहते आ, बड़े पुराने जानते हैं असीं इन्हां नूं। तुर फिर के मेला वेख ला वीरे ने एक बारी गाना गाया सीगा। ये सियासत दे विच भी कुछ इस तरह के शख्स हैगे ने जिन्हां ने तुर फिर के मेला वेखना हुंदा, एक थां ते खड़ के मेले का आनंद नहीं माणदे। तो करनैल सिंह पीर मुहम्मद वही कह रहे ने जो हुक्मनामे का ही आधार है, अस्तीफे के पिछे तो उही आधार है कि हू बहू लागू नहीं किया जा रहा, तो इस करके बई मैं पार्टी छड्ड रहा। हुण वेखो गल यह कि भाई सुखबीर सिंह बादल होरां दा तुहानूं पता ही आ, तुसीं दस ही दिता कि वो तो डेडलाइन तय करी बैठे आ कि विसाखी तक पार्टी नूं प्रधान मिल जाना। मैं कहना पार्टी नूं प्रधान काहदा मिल जाना, सीधा कहो कि पार्टी नूं सुखबीर मिल जाना दोबारा, सीधा हिसाब है। तो गल यह है कि भाई मतलब कि सुखबीर सिंह बादल होरां दा प्रधान बनना लगभग तय है, इहदे च कोई शक नहीं है। पर मैं फिर एक बारी रिपीट कर देना कि लड़ाई इत्थे खत्म नहीं होनी गुरप्रीत जी। मैं जो समझ रहा हाँ कि लड़ाई इत्थों शुरू होएगी। मैं तुहानूं कुछ दिन का नुकता दस रहा है
ਕਿ ਲੜਾਈ ਸ਼ਾਇਦ ਇੱਥੋਂ ਏਦਾਂ ਨਹੀਂ ਹੋਏਗੀ, ਬਿਆਨਾ ਬਿਆਨੀ ਕਿ ਟਵੀਟੋ ਵਾਲੀ ਨਹੀਂ ਹੋਏਗੀ। ਮੈਨੂੰ ਜੀ ਇਉਂ ਲੱਗਦਾ ਹੈ ਗੁਰਪ੍ਰੀਤ ਜੀ ਕਿ ਲੜਾਈ ਇੱਥੋਂ ਕਾਨੂੰਨੀ ਹੋ ਜਾਏਗੀ। ਤਾਂ ਦੇਖਦੇ ਆ ਕਿ ਕੀ ਬਣਦਾ। ਤਾਂ ਉਹਦਾ ਫਿਰ ਤੁਹਾਨੂੰ ਪਤਾ ਹੀ ਆ ਕਿ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ। ਮੈਂ ਉਹ ਦੌਰ ਦੇਖਿਆ ਕਿ ਜਦੋਂ ਕਰਨੈਲ ਸਿੰਘ ਪੀਰ ਮੁਹੰਮਦ ਵਰਗੇ ਸ਼ਖਸ, ਕਹਿ ਲਓ ਕਿ ਇਹ ਤਾਂ ਨਹੀਂ, ਇਹਨਾਂ ਵਰਗੇ ਬਹੁਤ ਸਾਰੇ ਵੇਖੇ ਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪਿੰਡ ਦੇ ਹੋਟਲ ਤੇ ਆ ਕੇ ਬੈਠੇ ਰਹਿੰਦੇ ਹੁੰਦੇ ਸੀ 4-4 ਘੰਟੇ, ਕਿ ਜਦੋਂ ਕਾਕਾ ਜੀ ਆਏ ਤੇ ਸੁਨੇਹਾ ਲਾ ਦਿਓ ਤੇ ਅਸੀਂ ਇੱਥੋਂ ਹੋਟਲ ਤੋਂ ਚਾਹ ਪੀਂਦੇ ਬਰਫੀ ਖਾਂਦੇ ਉਹਨਾਂ ਦੇ ਘਰੇ ਆ ਜਾਵਾਂਗੇ। ਤਾਂ ਕਹਿਣ ਦਾ ਮਤਲਬ ਹੈ ਸਮਾਂ ਹੁੰਦਾ। ਹੁਣ ਸੂਰਜ ਡੁੱਬ ਗਿਆ ਸ਼ਾਮ ਦਾ, ਚੜ੍ਹਤ ਦਾ, ਤਾਂ ਫਿਰ ਕੌਣ ਨਾਲ ਖੜਦਾ? ਵਿਰਲੇ ਹੀ ਖੜਦੇ ਹੁੰਦੇ ਆ। ਹੈਗੇ ਸੁਖਬੀਰ ਸਿੰਘ ਬਾਦਲ ਦੇ ਆਪਦੇ ਸੱਜਣ ਸਨੇਹੀ ਹੈਗੇ, ਵਫਾਦਾਰ ਹੈਗੇ ਆ, ਪਰ ਜਿਹੜੇ ਚਲਾਵੇ ਆ ਜਾਂ ਕਹਿ ਲਓ ਕਿ ਬਈ ਜਿਹੜੇ ਵਕਤੀ ਤੌਰ ਤੇ ਰਾਜਨੀਤਿਕ ਪੈਂਤੜੇ ਜਿਹੜੇ ਉਹ ਬਦਲ ਵੀ ਲੈਂਦੇ ਆ, ਤਾਂ ਉਹ ਬਥੇਰੇ ਗਏ ਨੇ। ਤਾਂ ਕਰਨੈਲ ਸਿੰਘ ਪੀਰ ਮੁਹੰਮਦ ਆਪਣਾ ਆਧਾਰ, ਆਪਣਾ ਕਾਰਨ ਦੱਸ ਕੇ ਪਾਸੇ ਹੋ ਗਏ ਨੇ ਜੀ। ਸੋ ਉਧਰ ਅੱਜ ਕਿਸਾਨਾਂ ਦੀ ਮੀਟਿੰਗ ਸੀ ਲੁਧਿਆਣੇ ਦੇ ਵਿੱਚ, ਤੇ ਫੈਸਲਾ ਇਹ ਹੋ ਗਿਆ ਹੈ ਕਿ ਲਾਡੀ ਢੌਂਸ ਵਿਧਾਇਕ ਜਿਹੜੇ ਸ਼ਾਇਦ ਧਰਮਕੋਟ ਤੋਂ ਨੇ, ਉਹਨਾਂ ਦੇ ਘਿਰਾਓ ਦਾ ਫੈਸਲਾ ਕੀਤਾ ਗਿਆ। ਖਾਸੇ ਉਦਣ ਇਹਨਾਂ ਨੇ ਵੀ ਕਹਿੰਦੇ ਮਹਿਕਮੂਕ ਧੂਏ ਸੀ ਕਿਸਾਨਾਂ ਦੇ, ਤੇ ਇਹ ਖਾਸ ਤੌਰ ਤੇ ਇਸੇ ਕਾਰਨ ਕਰਕੇ ਉਹਨਾਂ ਦਾ ਘਿਰਾਓ ਕਰਨਾ ਜੀ। ਹਾਂਜੀ, ਢੌਂਸ ਨਹੀਂ, ਅਸਲ ਦੇ ਵਿੱਚ ਲਾਡੀ ਢੋਸ ਆ। ਤਾਂ ਮਤਲਬ ਇਹ ਆ ਕਿ ਲਾਡੀ ਉਸ ਦਾ ਜਿਹੜਾ ਮਾਮਲਾ ਹੈ ਉਹ ਕੁਝ ਇਸ ਪ੍ਰਕਾਰ ਦਾ ਹੈ ਸਾਹਿਬ, ਕਿ ਜਿੱਦਣ ਇਹਨਾਂ ਨੇ ਮੰਤਰੀਆਂ ਤੇ ਵਿਧਾਇਕਾਂ ਦਾ ਘਿਰਾਓ ਕਰਨਾ ਸੀਗਾ, ਉਸ ਦਿਨ ਦੱਸਦੇ ਆ ਕਿ 2 ਕਿਸਾਨ ਜਿਹੜੇ ਉੱਥੇ ਕੋਈ ਵੀਡੀਓਗ੍ਰਾਫੀ ਕਰ ਰਹੇ ਸੀਗੇ, ਉਹਨਾਂ ਨੂੰ ਚੁੱਕ ਕੇ ਤੇ ਇਹਨਾਂ ਨੇ ਅੰਦਰ ਸੁੱਟ ਲਿਆ। ਮਤਲਬ ਕਿ ਜੋ ਇਹਨਾਂ ਦਾ ਘਰ ਸੀਗਾ, ਘਰ ਦੇ ਵਿਹੜੇ ਦੇ ਵਿੱਚ, ਆਂਗਣ ਦੇ ਵਿੱਚ ਬੰਦਿਆਂ ਨੂੰ ਸੁੱਟ ਲਿਆ ਤੇ ਦੱਸਦੇ ਆ ਉਹਨਾਂ ਦੇ ਨਾਲ ਬੁਰਾ ਵਿਹਾਰ ਕੀਤਾ। ਤੇ ਉਧਰ ਜਿਹੜੇ ਐਮਐਲਏ ਸੀਗੇ ਲਾਡੀ ਸਾਹਿਬ, ਉਹ ਕਹਿੰਦੇ ਜੀ ਕਿ ਮੈਂ ਘਰ ਨੂੰ ਪਰਤ ਰਿਹਾ ਸੀਗਾ ਤੇ ਇਹਨਾਂ ਨੇ ਕੁਝ ਹੁੱਲੜਬਾਜ਼ੀ ਕੀਤੀ ਆ, ਤਾਂ ਪੁਲਿਸ ਦੇ ਨਾਲ ਇਹਨਾਂ ਦਾ ਭੇੜ ਹੋਇਆ, ਮੇਰਾ ਉਹਦੇ 'ਚ ਕੋਈ ਲੈਣਾ ਦੇਣਾ ਨਹੀਂ ਹੈ। ਤਾਂ ਦੇਖੋ ਗੱਲ ਇਹ ਆ ਕਿ ਪੰਧੇਰ ਸਾਹਿਬ ਨੇ ਇਕੱਠ ਕੀਤਾ ਹੈ, ਮੀਟਿੰਗ ਕੀਤੀ ਹੈ, ਏਕੇ ਵਾਸਤੇ ਲਿਖਣ ਦਾ ਐਲਾਨ ਕੀਤਾ ਤੇ ਕਿਹਾ ਕਿ ਸਰਕਾਰ ਟਕਰਾਓ ਚਾਹੁੰਦੀ ਆ ਤੇ ਅਸੀਂ ਲਾਡੀ ਢੋਸ ਦਾ ਬਈ ਮਤਲਬ ਕਿ ਘਰ ਹੁਣ ਘੇਰਾਂਗੇ, ਘਿਰਾਓ ਕਰਾਂਗੇ। ਅਸਲ ਦੇ ਵਿੱਚ ਦੇਖੋ, ਜੇ ਤੇ ਇਸ ਤਰ੍ਹਾਂ ਦੀ ਗੱਲ ਹੋਈ ਆ, ਕਿਉਂਕਿ ਕੋਈ ਵੀਡੀਓ ਵਗੈਰਾ ਤੇ ਹੈ ਨਹੀਂ ਗੀ, ਜੇ ਇਸ ਤਰ੍ਹਾਂ ਦੀ ਹੋਈ ਆ ਤਾਂ ਉਹਦੇ ਵਿੱਚ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਨਾ। ਜੇ ਕੋਈ ਸਿਵਿਲੀਅਨ ਆ, ਜਿਵੇਂ ਦੋਸ਼ ਲੱਗੇ ਆ ਕਿ ਉਹ ਪੁਲਿਸ ਵਾਲੇ ਨਹੀਂ ਸਨ, ਇਹਨਾਂ ਦੇ ਸਮਰਥਕ ਸੀਗੇ, ਤੇ ਜੇ ਸਮਰਥਕਾਂ ਨੇ ਇਸ ਤਰ੍ਹਾਂ ਦੀ ਕੋਈ ਕੀਤੀ ਹੈ ਗਲਤੀ ਤਾਂ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ। ਪਰ ਜੇ ਇਹਨਾਂ ਦੇ ਉਹ ਆਪਣੇ ਸਮਰਥਕ ਹੈਗੇ ਆ ਜਾਂ ਨੇੜੂ ਆ, ਤਾਂ ਫਿਰ ਪਰਚਾ ਕਰਵਾਉਣਾ ਕਿੰਨੇ? ਤੇ ਇਹ ਚੀਜ਼ ਤਾਂ ਹੁਣ ਦੇਖੋ, ਮਾਨ ਸਾਹਿਬ ਨੇ ਸਾਰਾ ਕੁਝ ਕਰਾ ਲਿਆ, ਉਹਨਾਂ ਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ, ਆਪਣੇ ਲੀਡਰਾਂ ਨੂੰ ਸਮਝਾਉਣਾ ਵੀ ਚਾਹੀਦਾ ਕਿ ਸਿੱਧਾ ਟਕਰਾਓ ਤੋਂ ਬਚੋ। ਕਿਉਂਕਿ ਜੇ ਤੁਸੀਂ ਹੁਣ ਤਾਂ ਠੀਕ ਹੈ, ਤੁਹਾਡੇ ਕੋਲ ਬਹੁਤ, ਜਿੱਦਣ ਕੋਡ ਆਫ ਕੰਡਕਟ ਲੱਗ ਗਿਆ ਉਧਰ ਕਿੱਧਰ ਭੱਜੋਗੇ? ਉਧਰ ਬਹੁਤ ਔਖਾ ਹੋ ਜਾਏਗਾ। ਤੇ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਬਾਕੀ ਤੁਹਾਨੂੰ ਪਤਾ ਹੀ ਆ, ਡੱਲੇਵਾਲ ਸਾਹਿਬ ਨੇ ਆਪਦਾ ਮਰਨ ਵਰਤ ਤੋੜ ਦਿੱਤਾ, ਪੰਧੇਰ ਸਾਹਿਬ ਹੁਣ ਅੱਕੀ ਪਲਾਈ ਹੱਥ ਮਾਰਦੇ ਪਏ ਆ, ਵੇਖੋ ਕੀ ਬਣਦਾ। ਹਾਲ ਦੀ ਘੜੀ ਤੇ ਹਾਲੇ ਤੇ ਏਕੇ ਬਾਰੇ ਵਾਸਤੇ ਕਹਿੰਦੇ ਆ ਕਿ ਲਿਖਾਂਗੇ, ਪਰ ਮੈਂ ਤੁਹਾਨੂੰ ਦੱਸਾਂ ਮੇਰੀ ਬਹੁਤ ਵੱਡੇ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ। ਉਹ ਆਪ ਵੀ, ਕਿਉਂਕਿ ਮੈਂ ਆਲੋਚਨਾ ਵੀ ਕਰ ਦਿੰਦਾ ਇਹਨਾਂ ਦੀ ਖੁੱਲੇ ਰੂਪ 'ਚ, ਮੈਂ ਬਹੁਤੀ ਚਮਚਾਗਿਰੀ ਨਹੀਂ ਕਰਦਾ ਇਹਨਾਂ ਦੀ। ਤਾਂ ਗੱਲ ਇਹ ਆ ਕਿ ਉਹ ਖੁਦ ਹੀ ਫੋਨ ਕਰਦੇ ਨੇ, ਖੁਦ ਹੀ ਗੱਲਾਂ ਬਾਤਾਂ ਕਰਦੇ ਆ। ਤਾਂ ਉਹ ਮੇਰੇ ਖਿਆਲ ਦੇ ਨਾਲ ਦੇਖੋ ਠੀਕ ਆ, ਉੱਤੋਂ ਤੇ ਭਾਵੇਂ ਜਿਵੇਂ ਮਰਜ਼ੀ ਕਹੀ ਜਾਣ, ਇਹ ਠੀਕ ਹੈ ਜੀ, ਕੁਝ ਜਿੱਦਾਂ ਹੁਣ ਪੰਜਾਬ ਸਰਕਾਰ ਦੇ ਵਿਰੁੱਧ ਤੋਂ ਬੋਲਣਗੇ, ਠੀਕ ਹੈ ਨਾ ਜੀ, ਉਹ ਤਾਂ ਕਹਿਣਗੇ ਮਾੜਾ ਕੀਤਾ ਇਹਨਾਂ ਨੇ। ਜਿਵੇਂ ਟਰਾਲੀ ਚੋਰੀ ਹੋਈ ਦਾ ਮਾਮਲਾ ਜਾਂ ਟਰਾਲੀਆਂ ਜਿਹੜੀਆਂ ਚੋਰੀ ਹੋਈਆਂ, ਉਹ ਤਾਂ ਬੋਲਣਗੇ ਨਾ। ਪਰੰਤੂ ਪੰਧੇਰ ਹੋਰਾਂ ਦੇ ਨਾਲ, ਡੱਲੇਵਾਲ ਹੋਰਾਂ ਦੇ ਨਾਲ ਖੁੱਲ ਕੇ ਚੱਲਣ ਤੋਂ ਉਹ ਗਰੇਜ਼ ਕਰ ਰਹੇ ਨੇ। ਉਹ ਕਹਿੰਦੇ ਕਿ ਬਹੁਤ ਵੱਡੀ ਢਾਹ ਲੱਗੀ ਹੈ ਜੀ, ਬਹੁਤ ਵੱਡੀ ਢਾਹ ਲੱਗੀ ਹੈ। ਸੋ ਇਹਨਾਂ ਨੇ ਏਕੇ ਦੀ ਗੱਲ ਜ਼ਰੂਰ ਕੀਤੀ ਆ, ਪਰ ਗੁਰਪ੍ਰੀਤ ਜੀ ਏਕਾ ਹੁਣ ਮੁਸ਼ਕਲ ਆ, ਬਹੁਤ ਮੁਸ਼ਕਲ ਲੱਗ ਰਿਹਾ ਜੀ। ਜੀ, ਸੋ ਏਕਾ ਮੁਸ਼ਕਲ ਹੈ। ਤੇ ਉਧਰ ਕਾਂਗਰਸ ਦੀ ਗੱਲ ਵੀ ਏਕੇ ਬਾਰੇ ਜੇਕਰ ਆਪਾਂ ਕਰ ਲਈਏ ਨਾਲ ਹੀ, ਤੇ ਕਾਂਗਰਸ ਦਾ ਆਪਸੀ ਤਕਰਾਰ ਹਮੇਸ਼ਾ ਇਲੈਕਸ਼ਨਸ ਦੇ ਲਾਗੇ ਜਾ ਕੇ ਜ਼ਿਆਦਾ ਪ੍ਰਤੱਖ ਹੁੰਦਾ। ਵੈਸੇ ਬੇਸ਼ੱਕ ਉਹ ਮੋਢੇ ਨਾਲ ਮੋਢਾ ਜੋੜ ਲੈਣ, ਪਰ ਇਲੈਕਸ਼ਨਸ ਆਈਆਂ ਨਹੀਂ ਤੇ ਇੱਕ ਦੂਸਰੇ ਦੇ ਵੈਰੀ ਬਣੇ ਨਹੀਂ। ਪਾ ਦਿਓ ਚਾਨਣਾ ਜੀ, ਕਹਿੰਦੇ ਪ੍ਰਤੱਖ ਨਜ਼ਰ ਆ ਰਿਹਾ ਸਾਰਾ ਕੁਝ। ਨਹੀਂ, ਉਹ ਤਾਂ ਹੁਣ ਨਜ਼ਰ ਆ ਹੀ ਰਿਹਾ ਨਾ, ਕਿ ਤੁਸੀਂ ਵੇਖੋ
ਕਿ ਵੜਿੰਗ ਸਾਹਿਬ ਆਸ਼ੂ ਜੀ ਦੇ ਘਰ ਜਾਂਦੇ ਆ, ਆਸ਼ੂ ਜੀ ਜਿਹੜੇ ਆ ਉਹ ਪੋਸਟ ਪਾ ਕੇ ਕਹਿੰਦੇ ਆ ਕਿ ਮੈਨੂੰ ਜਾਣਕਾਰੀ ਮਿਲੀ ਕਿ ਤੁਸੀਂ ਮੇਰੇ ਘਰ ਆਏ ਆ, ਲਓ ਦੱਸੋ। ਕਮਾਲ ਹੋ ਗਈ ਆ। ਆਪਾਂ ਫੇਸਬੁੱਕ ਤੇ ਮੈਂ ਮੰਨ ਲਓ ਤੁਹਾਡੇ ਗ੍ਰਹਿ ਵਿਖੇ ਆਵਾਂ ਤੇ ਤੁਸੀਂ ਪੋਸਟ ਪਾਓਗੇ ਕਿ ਮੈਨੂੰ ਪਤਾ ਲੱਗਾ ਮਿੰਟੂ ਜੀ ਤੁਸੀਂ 200-250 ਕਿਲੋਮੀਟਰ ਚੱਲ ਕੇ ਮੇਰੇ ਘਰ ਆਏ। ਕਮਾਲ ਹੈ, ਕੋਈ ਫੋਨ ਤੇ ਰਾਬਤਾ ਨਹੀਂ ਹੁੰਦਾ ਬੰਦੇ ਦਾ। ਐਵੇਂ ਬੇਵਕੂਫ ਬਣਾਉਂਦਾ ਹੈ। ਦੇਖੋ ਇਹਨਾਂ ਨੂੰ ਚੱਜ ਨਾਲ ਲੜਨਾ ਵੀ ਨਹੀਂ ਆਉਂਦਾ ਕਾਂਗਰਸੀਆਂ ਨੂੰ। ਤਾਂ ਲੋਕੀ ਉੱਥੇ ਮੂੰਹ ਕਹੀ ਜਾਂਦੇ ਵੀ ਰਾਜਾ ਵੜਿੰਗ ਅਗਲੇ ਗੇਟ ਵੜਿਆ ਤੇ ਆਸ਼ੂ ਭੱਜ ਕੇ ਫੁਰਤੀ ਦੇ ਨਾਲ ਪਿਛਲੇ ਗੇਟ ਨਿਕਲ ਗਿਆ। ਪਤਾ ਨਹੀਂ ਕੀ ਹਿਸਾਬ ਕਿਤਾਬ ਆ, ਕੀ ਸ਼ਹਿ ਮਾਤ ਦਾ ਖੇਡ ਚੱਲਣ ਡਿਆ। ਅੱਛਾ, ਅਗਲੇ ਦਿਨ ਰਾਜਾ ਵੜਿੰਗ ਕਰਦੇ ਨੇ ਪ੍ਰੋਗਰਾਮ ਆਪਣਾ ਮੁੱਲਾਂਪੁਰ ਦੇ ਵਿੱਚ। ਮੁੱਲਾਂਪੁਰ ਕੋਈ ਲੁਧਿਆਣੇ ਵੈਸਟ ਤੋਂ ਦੂਰ ਥੋੜੀ ਆ ਜੀ ਜੀ। ਤੇ ਉੱਥੇ ਆਸ਼ੂ ਜੀ ਨਹੀਂ ਪਹੁੰਚਦੇ। ਆਸ਼ੂ ਜੀ ਪ੍ਰੈਸ ਕਾਨਫਰੰਸ ਕਰਦੇ ਸੇਮ ਡੇ, ਉੱਥੇ ਵੜਿੰਗ ਸਾਹਿਬ ਨਹੀਂ ਪਹੁੰਚਦੇ। ਤੇ ਸ਼ਬਦਾਵਲੀ ਜਿਹੜੀ ਆਸ਼ੂ ਜੀ ਦੇ ਪੋਸਟਾਂ ਦੀ ਉਹ ਤੁਸੀਂ ਦੇਖ ਹੀ ਸਕਦੇ ਹੋ, ਗਿਲੇ ਸ਼ਿਕਵੇ ਵਾਲੀ ਕਿੰਨੀ ਹੈ। ਤਾਂ ਸਭ ਇਹਨਾਂ ਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਚੱਲਦਾ ਪਿਆ ਲੋਕ ਸਭਾ ਚੋਣਾਂ ਤੋਂ, ਸਭ ਨੂੰ ਪਤਾ ਹੀ ਆ। ਕਿਉਂਕਿ ਰਾਜਾ ਵੜਿੰਗ ਧੜਾ ਜਿਹੜਾ ਉਹ ਇਹ ਗੱਲ ਨੂੰ ਮਹਿਸੂਸ ਕਰਦਾ ਕਿ ਸਾਡੀ ਮਦਦ ਇੱਥੇ ਖੁੱਲ ਕੇ ਨਹੀਂ ਹੋਈ। ਤਾਂ ਹੁਣ ਆਸ਼ੂ ਧੜਾ ਇਸ ਗੱਲ ਨੂੰ ਮਹਿਸੂਸ ਕਰਦਾ ਹੋਏਗਾ ਕਿ ਕਿਤੇ ਵਾਰੀ ਦਾ ਵੱਟਾ ਨਾ ਹੋ ਜਾਵੇ, ਸਾਡੇ ਨਾਲ ਨਾ ਉਹ ਹੋ ਜਾਵੇ। ਤੇ ਉਧਰੋਂ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਕੀ ਚੰਨ ਚੰਡੇ ਆ। ਜਿੱਦਾਂ ਸੁਖਪਾਲ ਖਹਿਰਾ ਵਰਸਜ ਰਾਣਾ ਹੋਇਆ ਪਿਆ, ਰਾਜਾ ਵਰਸਜ ਰਾਣਾ ਹੋਇਆ ਪਿਆ, ਰਾਣਾ ਵਰਸਜ ਨਵਤੇਜ ਚੀਮਾ ਹੋਇਆ ਪਿਆ, ਚੰਨੀ ਵਰਸਜ ਫਲਾਣਾ ਹੋਇਆ ਪਿਆ। ਮਤਲਬ ਕਿ ਗਾਹ ਪਿਆ, ਜਿਵੇਂ ਸ਼ੇਰ ਸੀਗਾ ਨਾ, ਜਿਹਨੂੰ ਵੇਖੋ ਲਾਉਂਦਾ ਦਾ ਪਿਆ। ਤਾਂ ਗੱਲ ਇਹ ਆ ਕਿ ਬਈ ਇੱਥੇ ਤੇ ਗਾਹ ਪਿਆ ਗਿਆ, ਬਹੁਤ ਬੁਰੀ ਤਰ੍ਹਾਂ ਭਾਂਡੇ ਖੜਕ ਰਹੇ ਨੇ। ਤੁਸੀਂ ਵਾਕਆਊਟ ਵੇਲੇ ਵੀ ਵੇਖਿਆ ਹੋਏਗਾ ਕਿ ਸਾਰੇ ਵਿਧਾਇਕ ਜਦੋਂ ਬਾਹਰ ਆ ਗਏ ਸੀ ਤੇ ਰਾਣਾ ਗੁਰਜੀਤ ਬੈਠੇ ਰਹੇ ਸਨ। ਉਹ ਵੀਡੀਓ ਵੀ ਜਿਹੜਾ ਹੈ, ਉਹ ਕਲਿੱਪ ਵੀ ਜਿਹੜਾ ਵਾਇਰਲ ਬਹੁਤ ਹੋਇਆ ਸੀਗਾ। ਸੋ ਲਿਹਾਜ਼ਾ ਕਾਂਗਰਸੀਆਂ ਨੂੰ ਦੇਖੋ ਇਹ ਗੱਲ ਸਮਝ ਨਹੀਂ ਪਵੇਗੀ ਗੁਰਪ੍ਰੀਤ ਜੀ ਕਿ ਜੇ ਤਾਂ ਤੁਸੀਂ ਇੱਕ ਐਡਵਾਂਟੇਜ ਲੈਣਾ ਹੈ। ਐਡਵਾਂਟੇਜ ਕੀ ਆ ਕਿ ਫਰਜ਼ ਕਰੋ ਆਮ ਆਦਮੀ ਪਾਰਟੀ ਆਪਣੀ ਜਿਹੜੀ ਉਹਨਾਂ ਦੀ ਪੋਜੀਸ਼ਨ ਹੈ ਉਹਨੂੰ ਹੋਰ ਵੀ ਬਦਹਾਲ ਕਰ ਲੈਂਦੀ ਹੈ। ਜੇ ਤੇ ਉਹ ਸੁਧਰ ਜਾਂਦੇ ਆ, ਜੇ ਤੇ ਉਹ ਵਧੀਆ ਗਵਰਨੈਂਸ ਦੇ ਜਾਂਦੇ ਆ ਸਾਲ ਡੇਢ ਸਾਲ, ਤਾਂ ਠੀਕ ਹੈ। ਅਦਰਵਾਈਜ਼ ਜਿਹੜਾ ਫਾਇਦਾ ਕਾਂਗਰਸ ਨੂੰ ਉਹਨਾਂ ਦੀ ਐਂਟੀ ਇਨਕਮਬੈਂਸੀ ਤੋਂ ਹੋਣਾ ਆ, ਉਹ ਫਾਇਦਾ ਗਵਾ ਲੈਣਗੇ। ਇਹ ਚੀਜ਼ ਇਹਨਾਂ ਨੂੰ ਸੋਚ ਲੈਣੀ ਚਾਹੀਦੀ ਆ। ਸੋ ਦੇਖਦੇ ਆ ਕਾਂਗਰਸੀ ਅਕਲ ਕਰਦੇ ਆ ਕਿ ਨਹੀਂ ਕਰਦੇ। ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਭਾਈ ਜਦੋਂ ਲੋਕ ਦੇਖਦੇ ਆ ਤਾਂ ਫਿਰ ਇੱਕ ਧਿਰ ਤੇ ਹੁੰਦੀ ਨਹੀਂ। ਕੱਲ ਨੂੰ ਹੋ ਸਕਦਾ ਕਿ ਇਹਨਾਂ ਵਾਲੇ ਜਗ੍ਹਾ ਤੇ ਆ ਕੇ ਭਾਜਪਾ ਲੱਗ ਜੇ ਕਤਾਰ 'ਚ। ਹਾਲੇ ਤੇ ਨਹੀਂ, ਚਲੋ ਹਾਲੇ ਤੇ ਉਹਨਾਂ ਕੋਲ ਬੂਥ ਲੈਵਲ ਤੱਕ ਦਾ ਕੋਈ ਕਾਡਰ ਹੀ ਨਹੀਂ ਗਾ, ਅਜੇ ਕੁਛ ਨਹੀਂ ਹੈ। ਅਜੇ ਤਾਂ ਉਹ ਗੱਲ ਆ ਸੂਤ ਨਾ ਪਤਾਣ ਜਲਾਏ ਨਾਲ ਟਾਂਗੋ ਟਾਂਗੀ। ਤਾਂ ਗੱਲ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਹੋ ਸਕਦਾ ਹੈ ਨਾ ਕਿਤੇ ਨਾ ਕਿਤੇ ਉਹ ਵੀ ਕਤਾਰ 'ਚ ਲੱਗ ਜੇ। ਤੇ ਜੇ ਇਹ ਨਹੀਂ ਤਾਂ ਫਿਰ ਲੋਕ ਇਹ ਤੇ ਹੈ ਨਹੀਂਗਾ ਕਿ ਵੋਟ ਨਾ ਪਾਉਣਗੇ। ਇਸ ਵਾਸਤੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ। ਇਹਨਾਂ ਨੇ 5 ਨੇ ਆਪਦੀਆਂ ਝੱਕੀਆਂ ਜੀਆਂ ਫਤੂਈਆਂ ਜੀਆਂ ਸਵਾਈਆਂ। ਹਰਿਆਣਾ ਸਵੇਰੇ ਉੱਠ ਕੇ ਤੇ ਕਹਿ ਦਿੰਦੇ ਕਿ ਮੁੱਖ ਮੰਤਰੀ ਤੇ ਮੈਂ ਹੀ ਬਣਾਂਗਾ। ਤੇ ਮੁੱਖ ਮੰਤਰੀ ਤੇ ਤਦੇ ਬਣਨਗੇ ਨਾ ਜੇ ਐਮਐਲਏ ਬਣਨਗੇ ਇਹਨਾਂ ਦੇ ਉਹਨੇ। ਸੋ ਇਸ ਵਾਸਤੇ ਇਹਨਾਂ ਨੂੰ ਮੈਂ ਇੱਕ ਗੱਲ ਹੋਰ ਦੱਸ ਦੇਣਾ ਬੜੀ ਜ਼ਿੰਮੇਵਾਰੀ ਨਾਲ। ਚਲੋ ਲੁਧਿਆਣਾ ਜਿਮਨੀ ਚੋਣ ਦਾ ਵਿਸ਼ਲੇਸ਼ਣ ਚੱਲਦਾ ਰਹੇਗਾ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਦਾਅਵੇ ਨਾਲ ਤੇ ਜ਼ਿੰਮੇਵਾਰੀ ਨਾਲ। ਜੇ ਮੰਨ ਲਓ 60 ਸੀਟਾਂ ਵੀ ਲੈ ਕੇ ਜਾਂਦੇ ਆ ਨਾ, ਭਾਜਪਾ ਇਹਨਾਂ ਨੂੰ ਚੱਲਣ ਨਹੀਂ ਦੇਵੇਗੀ। ਕਾਂਗਰਸ 60 ਵੀ ਲੈ ਜਾਂਦੇ ਆ। ਸੋ ਮੈਂਡੇਟ ਤਗੜਾ ਲੈਣਾ ਪਵੇਗਾ ਇਹਨਾਂ ਨੂੰ। 60-65 ਤੇ ਭਾਜਪਾ ਇਹਨਾਂ ਨੂੰ ਜੇ ਉਹਨਾਂ ਕੋਲ 15-20 ਵੀ ਹੋਈਆਂ ਤੇ 60-65 ਤੇ ਵੀ ਹੋਏ ਨਾ, ਤਦ ਵੀ ਚੱਲਣ ਨਹੀਂ ਦੇਣਗੇ। ਮੇਰੀ ਗੱਲ ਤੁਸੀਂ ਨੋਟ ਡਾਊਨ ਕਰ ਲੈਣਾ। ਸੋ ਇਸ ਵਾਸਤੇ ਇਹਨਾਂ ਨੂੰ ਮੈਂਡੇਟ ਵੀ ਤਗੜਾ ਲੈਣਾ ਪਊਗਾ। ਤੇ ਉਹਦੇ ਵਾਸਤੇ ਇਹ ਆਪਦਾ ਜਿਹੜਾ ਭਾਂਡਿਆਂ ਦਾ ਖੜਕਾ ਇਹਨੂੰ ਬੰਦ ਕਰ ਲੈਣ ਤੇ ਠੀਕ ਆ। ਨਹੀਂ ਤੇ ਭਾਂਡੇ ਕਈ ਵਾਰ ਖਿਲਰ ਵੀ ਜਾਂਦੇ ਹੁੰਦੇ ਨਾ, ਤੁਹਾਨੂੰ ਫਿਰ ਕਹਿਣਗੇ ਨਿੱਕੀ ਜਿੰਨੀ ਗੱਲ ਤੋਂ ਖਲਾਰਾ ਪੈ ਗਿਆ। ਜੀ। ਸੋ ਵੇਖਦੇ ਆ ਬਣਦਾ ਕੀ ਹੈ। 27 ਆਉਂਦਿਆਂ ਕਿੰਨੇ ਕੁ ਇਕੱਠੇ ਰਹਿੰਦੇ ਨੇ ਤੇ ਕਿੰਨੇ ਕੁ ਪਾਟ ਕੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੀ ਝੋਲੀ 'ਚ ਪੈ ਜਾਂਦੇ ਨੇ। ਕਿਉਂਕਿ ਪਹਿਲਾਂ ਵੀ ਆਪਾਂ ਦੇਖਿਆ ਕਿ ਗੁੱਛਿਆਂ ਦੇ ਗੁੱਛੇ ਹੀ ਜਾ ਰਹੇ ਸੀ ਤੇ ਕੁਝ ਕੁ ਤਾਂ ਮੁੜਿਆ, ਕੁਝ ਕੁ ਹਾਲੇ ਵੀ ਉੱਧਰ ਬੈਠੇ ਹੋਏ ਨੇ। ਸੋ ਚਲਿਏ ਜੀ ਅਗਲੀ ਖਬਰ ਦੇ ਉੱਪਰ। ਮਿੰਟੂ ਜੀ, ਇੱਧਰ ਪਸ਼ੂ ਧਨ ਗਣਨਾ ਦੇ ਡਰਾਉਣ ਵਾਲੇ ਆંકੜੇ ਸਾਹਮਣੇ ਆਏ ਨੇ ਜੀ। ਹਾਂਜੀ ਦੇਖੋ, ਇਹ ਅੱਜ ਅਖਬਾਰਾਂ 'ਚ ਟੈਲੀਵਿਜ਼ਨ ਤੇ ਬਹੁਤ ਖਬਰ ਚੱਲੀ ਆ ਕਿ ਪੰਜਾਬ ਦੇ ਵਿੱਚ ਪਸ਼ੂ ਧਨ ਮਤਲਬ ਕਿ ਜੋ ਭੇਡਾਂ, ਬੱਕਰੀਆਂ, ਮੱਝਾਂ, ਗਾਵਾਂ, ਊਠ, ਬੋਤੀਆਂ, ਇਹ ਸਭ ਕੁਝ ਆ ਜਾਂਦਾ ਇਹਦੇ 'ਚ, ਐਵਰੀਥਿੰਗ। ਤਾਂ ਇਹਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਨਗਣਨਾ ਹੁੰਦੀ ਹੈ, ਜਿਵੇਂ ਆਪਣੇ ਮਰਦਮਸ਼ੁਮਾਰੀ ਆਪਾਂ ਕਹਿੰਦੇ ਆ ਕਿ ਇਸ ਤਰ੍ਹਾਂ ਪਸ਼ੂ ਧਨ ਦੀ ਵੀ ਗਿਣਤੀ ਹੁੰਦੀ ਆ ਪੰਜਾਬੀ 'ਚ ਜੇ ਕਹੀਏ। ਤਾਂ ਉਹ ਜਿਹੜੀ ਅੰਕੜਿਆਂ ਦੀ ਖੇਡ ਆ ਉਹ ਦੱਸਦੀ ਆ ਕਿ ਕਹਾਣੀ ਕਿੱਧਰ ਨੂੰ ਤੁਰ ਰਹੀ ਆ।
ਤੇ ਮੱਝਾਂ ਦਾ ਦੱਸਿਆ ਜਾ ਰਿਹਾ ਕਿ ਪਿਛਲੀ ਵਾਰੀ ਜਿਹੜੀ ਹੋਈ ਸੀਗੀ 5 ਸਾਲ ਪਹਿਲਾਂ, ਉਹਦੇ ਨਾਲ 5 ਲੱਖ ਗਿਣਤੀ ਘਟ ਗਈ ਆ ਤਕਰੀਬਨ। ਊਠ ਤੇ 97 ਦੇ ਮੁਕਾਬਲੇ ਹਜ਼ਾਰਾਂ ਹੀ ਘਟ ਕੇ ਹੁਣ 80 ਰਹਿ ਗਏ ਸਾਰੇ। ਸਾਡੇ ਇਲਾਕੇ 'ਚ ਬੜੇ ਹੁੰਦੇ ਸਨ ਊਠ ਆਮ। ਮੈਂ ਇੱਕ ਦਿਨ ਅੱਗੇ ਵੇਖਿਆ ਊਠ ਗੱਡੀ ਆਉਂਦੀ ਪਈ ਸੀਗੀ ਸੜਕ ਤੇ, ਪਰ ਹੁਣ ਬੋਤੇ ਜਿਹੜੇ ਆ ਤੁਹਾਨੂੰ ਪਤਾ ਹੀ ਆ ਉਹ ਤੇ ਰੇਤਲੀਆਂ ਜਗ੍ਹਾ ਤੇ ਚੱਲਦੇ ਆ ਨਾ। ਹੁਣ ਤਾਂ ਸੜਕਾਂ ਬਣ ਗਈਆਂ। ਸਾਡੇ ਇੱਧਰ ਚਲੋ ਹਾਲੇ ਵੀ ਟਿੱਬੇ ਹੈਗੇ, ਬੋਤੀਆਂ ਬਾਤੀਆਂ ਰੱਖੀਆਂ ਨੇ, ਪਰ ਜਦੋਂ ਰਾਜਸਥਾਨ ਦੇ ਪਿੰਡਾਂ ਨੂੰ ਜਾਈਏ ਤਾਂ ਖੈਰ ਦੇਖੋ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ ਨਾ ਗੁਰਪ੍ਰੀਤ ਜੀ, ਮੱਝਾਂ ਦੀ ਗਿਣਤੀ ਜਿਹੜੀ ਆ ਉਹ ਜੇ ਆਪਾਂ ਦੇਖ ਦੱਸਦੇ ਆ ਕਿ 92 ਦੇ ਵਿੱਚ 60 ਲੱਖ ਦੇ ਕਰੀਬ ਸੀ, ਤੇ ਉਹਦੇ ਮੁਕਾਬਲੇ ਦੇਖੀਏ ਤਾਂ ਹੁਣ 34 ਰਹਿ ਗਈ ਆ। ਕਿੰਨੀ ਘਟੀ ਆ? ਇਹਦਾ ਮਤਲਬ ਕਿ ਵਸੋਂ ਕਿੰਨੀ ਵਧੀ ਆ, ਤੇ ਅਨੁਪਾਤਕ ਜੇ ਦੇਖੀਏ ਤੇ ਮੱਝਾਂ ਦੀ ਗਿਣਤੀ ਘਟੀ ਆ। ਇਹਦਾ ਮਤਲਬ ਕਿ ਦੁੱਧ ਜਿਹੜਾ ਹੈ ਫਿਰ ਤਾਂ ਹੀ ਮਿਲਾਵਟੀ ਆ ਰਿਹਾ। ਤੇ ਦੂਜੀ ਗੱਲ ਹੈ ਕਿ ਮੱਝਾਂ ਰੱਖਣੀਆਂ ਠੀਕ ਆ, ਕੁਝ ਹੱਦ ਤੱਕ ਲੋਕ ਕੰਫਰਟ ਜ਼ੋਨ 'ਚ ਚਲੇ ਗਏ। ਪਸ਼ੂ ਪਾਲਣੇ ਬੜੇ ਔਖਾ ਕੰਮ ਹੈ ਵੀ, ਮਤਲਬ ਕਿ ਜਵਾਕਾਂ ਵਾਲਾ ਹਿਸਾਬ ਹੁੰਦਾ। ਪਰ ਗੁਰਪ੍ਰੀਤ ਜੀ ਇੱਕ ਹੈ ਕਿ ਮਹਿੰਗਾ ਬਹੁਤ ਸੌਦਾ। ਤੁਹਾਨੂੰ ਕਿੱਲਾ ਜ਼ਮੀਨ, ਅੱਧਾ ਕਿੱਲਾ ਕਨਾਲ, ਉਹ ਪਸ਼ੂਆਂ ਦੇ ਹਿਸਾਬ ਨਾਲ ਉਹ ਜ਼ਮੀਨ ਰੱਖਣੀ ਪੈਂਦੀ। ਅਗਲਾ ਠੇਕਾ ਕੈਲਕੂਲੇਟ ਕਰਦਾ ਤੇ ਦੁੱਧ ਦੀ ਫਿਰ ਗਿਣਤੀ ਮਾਰਦਾ। ਇਹ ਤੋਂ ਇਲਾਵਾ ਫੀਡ ਵਗੈਰਾ ਜਿਹੜੀ ਹੁੰਦੀ ਹੈ ਮੱਝਾਂ ਦੀ ਬਹੁਤ ਮਹਿੰਗੀ ਆ। ਹੁਣ ਪਸ਼ੂ ਵੀ ਬੜੇ ਬਿਮਾਰ ਹੁੰਦੇ ਨੇ ਬੰਦਿਆਂ ਵਾਂਗੂ। ਡਾਕਟਰ ਘਰ 'ਚ ਕਿਹੜਾ ਲਾ ਗਿਆ ਤੇ ਤਦ ਵੀ 1000-2000 ਨੂੰ ਪਸ਼ੂ ਢੁਕਦਾ। ਸੋ ਇਸ ਵਾਸਤੇ ਲੋਕਾਂ ਨੇ ਪਸ਼ੂ ਘਟਾਉਣੇ ਸ਼ੁਰੂ ਕਰ ਦਿੱਤੇ ਆ। ਹਾਂ, ਇੱਕ ਚੰਗੀ ਗੱਲ ਵੀ ਆ ਕਿ ਦੱਸਦੇ ਆ ਕਿ ਜਿਹੜੀ ਗਿਣਤੀ ਹੈਗੀ ਆ ਭੇਡਾਂ ਬੱਕਰੀਆਂ ਦੀ, ਮਤਲਬ ਕਿ ਸਹਾਇਕ ਧੰਦੇ ਦੇ ਤੌਰ ਤੇ ਇਹ ਗਿਣਤੀ ਜ਼ਰੂਰ ਵਧੀ ਹੈ ਜੀ। ਜੀ, ਸੋ ਕਹਿਣ ਦਾ ਭਾਵ ਹੈ ਕਿ ਫਿਰ ਇੱਕ ਤਾਂ ਸਹਾਇਕ ਧੰਦੇ ਨੂੰ ਅਪਣਾ ਰਹੇ ਨੇ, ਖਾਸ ਤੌਰ ਤੇ ਭੇਡਾਂ ਬੱਕਰੀਆਂ ਵਾਲੇ ਨੂੰ ਲੋਕ, ਤੇ ਉਧਰ ਜਿਹੜੀ ਤੁਸੀਂ ਨੁਕਤਾ ਛੋਇਆ ਬਹੁਤ ਜ਼ਰੂਰੀ ਨੁਕਤਾ ਹੈ ਕਿ ਫਿਰ ਤਾਂ ਹੀ ਕਰਕੇ ਲਗਾਤਾਰ ਜਿਹੜੇ ਦੁੱਧ ਦੀ ਗੱਲ ਆਉਂਦੀ ਹੈ ਮਿਲਾਵਟ ਵਾਲੇ ਦੀ, ਉਹਦੇ ਆંકੜੇ ਲਗਾਤਾਰ ਵੱਧ ਰਹੇ ਨੇ। ਦੁੱਧ ਵਾਲੀ ਮੈਂ ਤੁਹਾਨੂੰ ਇੱਕ ਨਾ ਰਿਪੋਰਟ ਮੈਂ ਆਪਦੇ ਪੇਜ ਤੇ ਵੀ ਪਾਈ ਸੀਗੀ ਵੀਕਐਂਡ ਤੇ, ਮੈਂ ਤੁਹਾਨੂੰ ਨਾ ਇੱਕ ਰਿਪੋਰਟ ਕੋਟ ਕਰ ਦਿੰਦਾ। ਇਹ ਜੋ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਉਹਨਾਂ ਨੇ ਪਾਈ ਹੋਈ ਸੀਗੀ। ਉਹ ਕਹਿੰਦੇ ਸਨ ਕਿ ਪੰਜਾਬ ਦੇ ਵਿੱਚੋਂ 24 ਚ ਜਿੰਨੇ ਸੈਂਪਲ ਹੈ ਦੁੱਧ ਤੇ ਬੜੇ ਉਤਪਾਦਾਂ ਦੇ 22% ਲਗਭਗ ਚੌਥਾ ਹਿੱਸਾ ਫੇਲ ਨੇ। ਤੇ ਜਿਹੜਾ ਸੈਂਪਲ ਸਾਈਜ਼ ਹੈ ਨਾ, ਸੈਂਪਲ ਸਾਈਜ਼ ਦਾ ਮਤਲਬ ਕੀ ਹੁੰਦਾ ਹੈ ਕਿ ਸੈਂਪਲ ਲੈ ਕਿੰਨੇ। ਤਾਂ ਜਿਵੇਂ ਮੰਨ ਲਓ ਹੁਣ ਮੇਰੇ ਸ਼ਹਿਰ ਦੇ ਵਿੱਚ 200 ਦੁਕਾਨ ਆ, ਤਾਂ 200 ਤੋਂ ਇਹ ਤਾਂ ਕਿਤੇ ਸਾਲ ਦੇ ਵਿੱਚ 20 ਵੀ ਨਹੀਂ ਚੈੱਕ ਕਰਦੇ ਜੀ। ਠੀਕ ਹੈ ਨਾ ਜੀ, ਮਹੀਨਾ ਮੁੰਨਾ ਚੱਲਦਾ ਹੈ, ਹਿਸਾਬ ਕਿਤਾਬ ਖਰਚਾ ਵਰਚਾ ਚੱਲਦਾ ਹੈ ਸਰ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੇ ਉਹ ਸੈਂਪਲ ਸਾਈਜ਼ ਬਹੁਤ ਵੱਡਾ ਕਰ ਦਿੱਤਾ ਜਾਵੇ, ਧੜੱਲੇ ਨਾਲ ਸੈਂਪਲਿੰਗ ਹੋਵੇ, ਤਾਂ ਤੁਸੀਂ ਦੇਖਣਾ ਕਿ ਬਹੁਤ ਹੱਦ ਤੱਕ ਸਾਰੀ ਕਹਾਣੀ ਜਿਹੜੀ ਆ ਨੰਗੀ ਹੋ ਜਾਏਗੀ। ਤਾਂ ਫਿਲਹਾਲ ਕਹਿ ਲਓ ਕਿ ਚੌਥਾ ਹਿੱਸਾ ਜਿੰਨੇ ਸੈਂਪਲ ਇਹਨਾਂ ਨੇ ਭਰੇ ਆ, ਚੌਥਾ ਹਿੱਸਾ ਹਿਸਾਬ ਲਾ ਲਓ ਕਿ ਬਈ ਆਪਣਾ ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਸੈਂਪਲ ਫੇਲ ਹੋ ਗਏ ਨੇ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਜੀ। ਸੋ ਅੱਗੇ ਚਲੀਏ ਜੀ, ਉਧਰ ਐਕਸਾਈਜ਼ ਡਿਊਟੀ ਵਧਾ ਦਿੱਤੀ ਗਈ ਹੈ ਕੇਂਦਰ ਸਰਕਾਰ ਵੱਲੋਂ। ਦੇਖੋ ਹੁਣੇ ਖਬਰ ਆਈ ਆ ਗੁਰਪ੍ਰੀਤ ਜੀ, ਖਬਰ ਕਹਿ ਲਓ ਕਿ ਬੜੀ ਅਹਿਮ ਹੋ ਜਾਂਦੀ ਆ। ਕੱਚੇ ਤੇਲ ਦੀਆਂ ਕੀਮਤਾਂ ਤੇ ਤੁਹਾਨੂੰ ਪਤਾ ਹੀ ਆ, ਉੱਤੇ ਡਿੱਗੀਆਂ ਨੇ ਮੂੰਹ ਉੱਤੇ ਮੇਰੇ ਖਿਆਲ ਦੇ ਨਾਲ $65 ਤੇ ਆ ਗਈਆਂ ਪ੍ਰਤੀ ਬੈਰਲ। ਤੇ ਅਜਿਹੇ ਚ ਮੈਂ ਤੇ ਤਵੱਕੋ ਕਰਦਾ ਸੀਗਾ ਕਿ ਸ਼ਾਇਦ ਪੈਟਰੋਲ ਡੀਜ਼ਲ ਦੀ ਕਿਤੇ ਨਾ ਕਿਤੇ ਕੀਮਤ ਘਟ ਜਾਵੇ, ਕਿਉਂਕਿ ਦੇਖੋ ਆਰਬੀਆਈ ਮੋਨੀਟਰਿੰਗ ਕਰ ਰਿਹਾ ਹੈ ਨਾ ਟੈਰਿਫ ਤੋਂ ਬਾਅਦ, ਤੇ ਇਹਨਾਂ ਨੇ ਹੁਣ ਕੋਈ ਐਲਾਨ ਕਰਨਾ ਹੋ ਸਕਦਾ ਕਿ ਰੈਪੋ ਜਾਂ ਵਿਆਜ ਦਰ ਦੇ ਵਿੱਚ ਕਮੀ ਆ ਜਾਵੇ ਤਾਂ ਕਿ ਮਹਿੰਗਾਈ ਵੀ ਕੰਟਰੋਲ 'ਚ ਹੋਵੇ। ਤੇ ਜੋ ਡੋਨਲਡ ਟਰੰਪ ਨੇ ਬਈ ਭਾਣਾ ਵਰਤਾਇਆ ਕਿ ਉਹਦਾ ਅਸਰ ਵੀ ਘੱਟ ਕੀਤਾ ਜਾਵੇ। ਸੋ ਇਸ ਵਾਸਤੇ ਡਬਲ ਚੈਲੰਜ ਆ। ਤਾਂ ਅਜਿਹੇ 'ਚ ਹੁਣ ਐਕਸਾਈਜ਼ ਡਿਊਟੀ ਇਹਨਾਂ ਨੇ ਚੱਕਤੀ ਹੈ ਜੀ। ਐਕਸਾਈਜ਼ ਡਿਊਟੀ ਮੈਂ ਹੈਰਾਨ ਸੀਗਾ ਕਿ ਕਿੱਥੇ ਤਾਂ ਇਹ ਲਾਭ ਦੇ ਸਕਦੇ ਸੀ ਆਮ ਬੰਦੇ ਨੂੰ, ਠੀਕ ਹੈ ਨਾ। ਆਮ ਬੰਦੇ ਨੂੰ ਜੇ ਪੈਟਰੋਲ ਡੀਜ਼ਲ ਤੋਂ ਗੁਰਪ੍ਰੀਤ ਜੀ ਕੋਈ 4 ਰੁਪਏ ਬਚਣਗੇ ਤਾਂ ਉਹ ਸਬਜ਼ੀ ਖਰੀਦ ਲਾਏਗਾ। ਵੀ ਅੱਜ ਮੈਂ 90 ਦਾ ਲੀਟਰ ਪਵਾ ਰਿਹਾ, ਜੇ ਉਹ 85 ਦਾ ਮਿਲ ਲੱਗੇ, ਅਗਲਾ ਕਹੂਗਾ ਕਿ ਚਲੋ ਹਾਂ ਕੁਛ ਉਹ ਪੈਸੇ ਦਾ ਨਾਲ ਕੁਲਫੀ ਖਾ ਲਈਏ, ਤਾਂ ਕੁਲਫੀਆਂ ਵਾਲੇ ਕੋਲ 5 ਰੁਪਏ ਚਲੇ ਜਾਣਗੇ। ਸੋ ਇਸ ਵਾਸਤੇ ਇਹ ਤਾਂ ਕਮਾਲ ਹੈ। ਪਰ ਮੋਦੀ ਆ ਤਾਂ 2 ਰੁਪਏ ਪ੍ਰਤੀ ਲੀਟਰ ਇਹਨਾਂ ਨੇ ਐਕਸਾਈਜ਼ ਡਿਊਟੀ ਵਧਾ ਦਿੱਤੀ ਹੈ। ਪਰ ਹੁਣ ਮੈਂ ਇੱਕ ਖਬਰ ਹੋਰ ਚੈੱਕ ਕਰ ਰਿਹਾ ਸੀਗਾ, ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੋ ਐਕਸਾਈਜ਼ ਡਿਊਟੀ ਵਧਾਈ ਆ ਇਹਦੇ ਨਾਲ ਤੇਲ ਦੀਆਂ ਕੀਮਤਾਂ ਨਹੀਂ ਵਧਣਗੀਆਂ। ਨਹੀਂ ਤਾਂ ਮੈਨੂੰ ਤਾਂ ਐਸੀ ਮੈਂ ਕਿਹਾ ਤਾਂ ਵਧ ਰਹੀਆਂ ਨੇ,
ਹੁਣ ਇਹਨਾਂ ਨੇ ਕਿਹਾ ਕਿ ਤੇਲ ਕੰਪਨੀਆਂ ਜਿਹੜੀਆਂ ਕਿ ਬਹੁਤ ਮੁਨਾਫਾ ਕਮਾ ਗਈਆਂ ਨੇ ਬਈ, ਬੱਲੇ ਬੱਲੇ ਬੱਲੇ, ਇਹਨਾਂ ਨੇ ਬਹੁਤ ਐਤਕੀ ਮੁਨਾਫਾ ਕੁੱਟਿਆ ਸਾਲ 2 ਸਾਲਾਂ 'ਚ, ਤਾਂ ਇਹ ਉਹਨਾਂ ਤੇ ਬਰਡਨ ਪਾਇਆ ਹੈ, ਜਨਤਾ ਤੇ ਫਿਲਹਾਲ ਨਹੀਂ ਪਾਇਆ। ਪਰ ਮੇਰੇ ਖਿਆਲ ਦੇ ਨਾਲ ਆਉਣ ਵਾਲੇ 1-2 ਦਿਨਾਂ ਦੇ ਵਿੱਚ ਗੁਰਪ੍ਰੀਤ ਜੀ ਤਸਵੀਰ ਕਲੀਅਰ ਹੋਏਗੀ ਕਿ ਕੀ ਵੱਡੇ ਫੈਸਲੇ ਲੈ ਜਾਂਦੇ ਆ ਕਿ ਜਾਂ ਫਿਰ ਲੋਕਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਜਾਂਦਾ। ਹਾਲ ਲੋਕਾਂ ਦੇ ਉਤਰਾ ਬੁਰੇ ਜੀ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ, ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ। ਪ੍ਰੋਗਰਾਮ ਖਬਰ ਤੇ ਨਜ਼ਰ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।